ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਅਹਿਮ ਖਬਰਾਂ ਤੇ ਅਸੀਂ ਕਰਾਂਗੇ ਜੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਸੈਨੋਜ਼ੇ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਜੀ ਬਲਤੇਜ ਪੰਨੂ ਜੀ ਪਹਿਲਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਇਹ ਮੁੱਖ ਮੰਤਰੀ ਆ ਨਰਿੰਦਰ ਮੋਦੀ ਭਾਰਤ ਦੇ, ਅਤੇ ਉਹ ਮਨ ਕੀ ਬਾਤ ਕਰਦੇ ਸੀਗੇ, ਕਹਿੰਦੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਮਨ ਕੀ ਬਾਤ ਆ ਉਹ ਇੱਦਾਂ ਹੀ ਕਰਦੇ ਰਹਿਣਗੇ, ਜਾਰੀ ਰਹੂਗਾ। ਐਕਚੁਅਲੀ ਜੀ ਇਹ ਜਿਹੜੇ ਬਿਹਾਰ ਤੋਂ ਕੁਝ ਜਿਹੜੇ ਯੂਨਾਈਟਿਡ ਹੋਏ ਨੇ ਜੀ ਪਾਰਟੀਆਂ, ਜਿਹਦੇ ਵਿੱਚ ਜਨਤਾ ਦਲ ਯੂਨਾਈਟਿਡ, JDU ਸ਼ਾਮਲ ਹੈ, RJD ਸ਼ਾਮਲ ਹੈ, ਕਾਂਗਰਸ ਜਿਹੜੀ ਹੈ ਜੀ ਉਹ ਸ਼ਾਮਲ ਹੈ, ਉਹਨਾਂ ਨੇ ਚੋਣ ਕਮਿਸ਼ਨ ਤੱਕ ਅਪਰੋਚ ਕੀਤੀ ਸੀਗੀ ਕਿ ਜਿਹੜਾ ਮਨ ਕੀ ਬਾਤ ਜਿਹੜਾ ਮਹੀਨੇ ਦੇ ਵਿੱਚ ਇੱਕ ਵਾਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜੇ ਉਹ ਕਰਦੇ ਨੇ, ਇਹਦੇ ਉੱਤੇ ਰੋਕ ਲਾਈ ਜਾਵੇ। ਇਹਨਾਂ ਆਗੂਆਂ ਨੇ ਇਹ ਗੱਲ ਕਹੀ ਸੀ ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਨੇ ਤੇ ਬਿਹਾਰ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇਹਦੀ ਵਰਤੋਂ ਕਰ ਸਕਦੇ ਨੇ। ਜਦੋਂ ਕਿ ਹੁਣ ਜਿਹੜਾ ਚੋਣ ਕਮਿਸ਼ਨ ਹੈ ਜੀ ਉਹਨੇ ਇਹ ਗੱਲ ਆਖੀ ਹੈ ਕਿ ਇਉਂ ਕਿਸੇ ਪ੍ਰੋਗਰਾਮ ਦੇ ਉੱਤੇ ਜਿਹੜਾ ਜੀ ਉਹ ਪਾਬੰਦੀ ਨਹੀਂ ਲਾਈ ਜਾ ਸਕਦੀ ਮੁਕੰਮਲ ਰੂਪ ਦੇ ਵਿੱਚ। ਨਾਲ ਦੀ ਨਾਲ ਉਹਨਾਂ ਨੇ ਇਹ ਲਫ਼ਜ਼ ਜ਼ਰੂਰ ਵਰਤਿਆ, ਭਾਵ ਕਿ ਜੇ ਉਹਦੇ ਉੱਤੇ ਕੁਝ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾ ਸਕਦੀਆਂ ਨੇ। ਜਿਹੜੀ ਚੋਣ ਕਮਿਸ਼ਨ ਹੈ ਜੀ ਉਹਨੇ ਇਹ ਗੱਲ ਆਖੀ ਹੈ ਕਿ ਜੇ ਮੰਨ ਲਓ ਇਹਦਾ ਵੋਟਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਪ੍ਰਧਾਨ ਮੰਤਰੀ ਕੁਝ ਬੋਲਦੇ ਨੇ ਮਨ ਕੀ ਬਾਤ ਦੇ ਵਿੱਚ, ਉਹਦੀ ਸ਼ਿਕਾਇਤ ਜਿਹੜੀ ਹੈ ਜੀ ਚੋਣ ਕਮਿਸ਼ਨ ਤੱਕ ਕੀਤੀ ਜਾ ਸਕਦੀ ਹੈ। ਉਹ ਕਹਿੰਦੇ ਜਿੰਨੀ ਦੇਰ ਤੱਕ ਕੁਝ ਬੋਲਿਆ ਨਹੀਂ ਉਨੀ ਦੇਰ ਤੱਕ ਕਿਸੇ ਪ੍ਰੋਗਰਾਮ ਦੇ ਉੱਤੇ ਜਿਹੜੀ ਪਾਬੰਦੀ ਹੈ ਉਹ ਕਿਵੇਂ ਜਿਹੜੀ ਹੈ ਜੀ ਉਹ ਲਾ ਦਿੱਤੀ ਜਾਵੇ। ਵੈਸੇ ਦੇਖਿਆ ਜਾਵੇ ਤਾਂ ਤਰਕ ਜਿਹੜਾ ਜੀ ਉਹ ਬਿਲਕੁਲ ਸਹੀ ਹੈ। ਹਾਂ ਇੰਨਾ ਹੈ ਕਿਉਂਕਿ ਇਹ ਜਿਹੜਾ ਜੀ ਮਨ ਕੀ ਬਾਤ ਹੈ ਇਹਦਾ ਨਾਂ ਅਸਲ ਦੇ ਵਿੱਚ ਮਨ ਕੀ ਭੜਾਸ ਹੀ ਹੋਣਾ ਚਾਹੀਦਾ, ਕਿਉਂਕਿ ਉਂਝ ਤਾਂ ਸਾਹਮਣੇ ਆਉਂਦੇ ਨਹੀਂ ਗੇ ਮੀਡੀਆ ਦੇ ਗੱਲ ਕਰਨ ਦੇ ਵਾਸਤੇ ਮੋਦੀ ਸਾਹਿਬ, ਤੇ ਉਹ ਮਹੀਨੇ 'ਚ ਇੱਕ ਵਾਰੀ ਜਿਹੜਾ ਜੀ ਉਹ ਆਪਣਾ ਭਾਸ਼ਣ ਜ਼ਰੂਰ ਦੇ ਕੇ ਤੁਰਦੇ ਬਣਦੇ ਨੇ। ਮੁੜ ਕੇ ਉਸ ਭਾਸ਼ਣ ਦਾ ਕੀ ਹੁੰਦਾ ਇਹ ਕਿਸੇ ਨੂੰ ਅੱਜ ਤੱਕ ਕੁਝ ਵੀ ਜਿਹੜਾ ਜੀ ਉਹ ਸਮਝ ਨਹੀਂ ਆਇਆ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਆ ਉਹ ਮੀਡੀਆ ਵਾਲੇ ਮੂਹਰੇ ਖੜੇ ਰਹਿੰਦੇ ਆ। ਮੇਰੇ ਖਿਆਲ ਦੇ ਵਿੱਚ ਜੋ ਕੁਝ ਪੁੱਛਿਆ ਜਾਂਦਾ ਉਸ ਦਾ ਜਵਾਬ ਇਹਨਾਂ ਨੂੰ ਨਹੀਂ ਦੇਣਾ ਆਉਂਦਾ। ਅਤੇ ਅੱਗੇ ਜੀ ਆਪਾਂ ਇੱਕ ਹੋਰ ਨਵਾਂ ਪੈਂਤੜਾ ਆ, ਪੰਜਾਬ ਦੇ ਮੁੱਖ ਮੰਤਰੀ ਮਿਲੇ ਨੇ ਜੀ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਨੂੰ। ਜੀ ਇਹ ਜਿਹੜੀ ਆਫੀਸ਼ੀਅਲੀ ਮੀਟਿੰਗ ਜਿਹੜੀ ਹੈ ਜੀ ਇਹ ਪਹਿਲੀ ਹੋਈ ਆ ਜੋ ਹਰਿਆਣੇ ਦੇ ਵਿੱਚ ਜਿਹੜੀ ਆ ਉਹ ਸਰਕਾਰ ਬਣੀ ਹੈ, ਸਾਲ ਤੋਂ ਤਕਰੀਬਨ ਹੋ ਗਿਆ ਜੀ। ਔਰ ਹਰਿਆਣੇ ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀਗੀਆਂ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਚੁਟਾਲਿਆਂ ਦਾ ਸਾਥ ਜਿਹੜਾ ਸੀਗਾ ਉਹ ਦਿੱਤਾ ਸੀਗਾ, ਔਰ ਅਕਾਲੀ ਦਲ ਨੇ ਬੜੇ ਦਮਗਜੇ ਜਿਹੜੇ ਹਰਿਆਣੇ ਦੇ ਵਿੱਚ ਮਾਰੇ ਸੀਗੇ ਕਿ ਚੁਟਾਲਿਆਂ ਦੀ ਸਰਕਾਰ ਜਿਹੜੀ ਆ ਉਹ ਬਣਨੀ ਹੈ ਤੇ ਅਕਾਲੀ ਦਲ ਉਹਦੇ ਵਿੱਚ ਭਾਈਵਾਲ ਹੋਊਗਾ। ਹੋਇਆ ਉਲਟ, ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਸੀ ਬਣ ਗਈ ਤੇ ਉਦੋਂ ਦੀ ਖਟਾਸ ਜਿਹੜੀ ਸੀ ਦੋਵਾਂ ਦੇ ਵਿਚਾਲੇ ਜਾਰੀ ਸੀਗੀ। ਹੁਣ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੋਂ ਤਾਂ ਟਾਈਮ ਨਹੀਂ ਮਿਲਦਾ। ਉਹਨਾਂ ਨੇ ਕਿਹਾ ਚਲੋ ਮੁੱਖ ਮੰਤਰੀਆਂ ਦੇ ਨਾਲ ਹੀ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾਵੇ। ਤੇ ਮੁੱਖ ਮੰਤਰੀ ਦੇ ਨਾਲ ਜਿਹੜੀ ਮੁਲਾਕਾਤ ਹੈ ਮਨੋਹਰ ਲਾਲ ਖੱਟੜ ਹੋਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਇਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਜਿਹੜੀਆਂ ਇੱਕ ਤਾਂ ਜਿਹੜੀ ਬਨੂੜ ਤੋਂ ਅੰਬਾਲਾ ਤੱਕ ਜਿਹੜੀ ਹੈ ਜੀ 4 ਲੇਨ ਬਣਾਈ ਜਾਊਗੀ ਤਾਂ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਨਵਾਂ ਖੁੱਲਿਆ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਹੈ ਉਹਨੂੰ ਬਿਹਤਰ ਜਿਹੜਾ ਜੀ ਜੋੜਿਆ ਜਾ ਸਕੇ। ਔਰ ਇਹ ਵੀ ਪਤਾ ਲੱਗਿਆ ਜੀ ਕਿ ਹਰਿਆਣੇ ਨੇ ਇਹ ਵੀ ਤਜਵੀਜ਼ ਜਿਹੜੀ ਦਿੱਤੀ ਹੈ ਕਿ ਅੰਡਰਪਾਸ ਜਿਹੜਾ ਜੀ ਉਹ ਚੰਡੀਗੜ੍ਹ ਵਾਲੇ ਪਾਸਿਓਂ ਪੰਚਕੂਲੇ ਦੇ ਨਾਲ ਜੋੜ ਦਿੱਤਾ ਜਾਵੇ ਹਰਿਆਣੇ ਨੂੰ ਇਹਦੇ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ। ਕੁਛ ਗੱਲਾਂ ਦੇ ਉੱਤੇ ਸਹਿਮਤੀ ਜਿਹੜੀ ਹੈ ਜੀ ਉਹ ਬਣੀ ਦੱਸੀ ਜਾਂਦੀ ਹੈ, ਪਰ ਅਸਲ ਦੇ ਵਿੱਚ ਇਹ ਤਾਂ ਕੋਈ ਗੱਲ ਨਹੀਂ ਹੈਗੀ ਕਿ ਇਹ ਬਹੁਤ ਜਿਹੜੀ ਜੀ ਮੀਟਿੰਗ ਜ਼ਰੂਰੀ ਸੀਗੀ, ਜਾਂ ਤੁਸੀਂ ਇਹ ਕਹਿ ਲਓ ਕਿ ਇਹਦੇ ਨਾਲ ਬਹੁਤ ਵੱਡਾ ਕੁਝ ਨਿਕਲ ਆਉਣਾ। ਇਹ ਇੱਕ ਕਿਸਮ ਦੇ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਕਾਲੀ ਭਾਜਪਾ ਦੇ ਵਿਚਾਲੇ ਕੁਝ ਵੀ ਕਿਸੇ ਕਿਸਮ ਦੀ ਮੁਸ਼ਕਲ ਜਿਹੜੀ ਉਹ ਨਹੀਂ ਹੈਗੀ, ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਹੈ। ਔਰ ਭਾਵ ਕਿ ਅਸੀਂ ਜਿਹੜਾ ਜੀ ਉਹ ਰਲ ਕੇ ਚੋਣਾਂ ਲੜਾਂਗੇ। ਜਦੋਂ ਕਿ ਇਹਦਾ ਦੂਜਾ ਪੱਖ ਜਿਹੜਾ ਜੀ ਉਹ ਇਹ ਹੈ ਕਿ ਜਿਹੜਾ ਦੋਨਾਂ ਦੇ ਵਿਚਾਲੇ ਪਾੜਾ ਜਿਹੜਾ ਜੀ ਉਹ ਨਿਰੰਤਰ ਵਧੀ ਜਾ ਰਿਹਾ ਜੀ।
ਹਾਂ ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਪੰਜਾਬ ਤੇ ਹਰਿਆਣਾ ਸਕੱਤਰ ਦੇ ਵਿੱਚ ਕਹਿੰਦੇ ਕਿ ਜਿਹੜੀ ਸੁਰੱਖਿਆ ਦੇ ਪ੍ਰਬੰਧ ਬੜੇ ਵਧੀਆ ਹੁੰਦੇ ਆ, ਪਰ ਇਹਨਾਂ ਦੇ ਐਡੇ ਵਧੀਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਕਹਿੰਦੇ ਇੱਕ ਬੰਦਾ ਆਪਣਾ ਲਾਇਸੈਂਸੀ ਰਿਵਾਲਵਰ ਲੈ ਕੇ ਉਹ ਖੱਟੜ ਨੂੰ ਮਿਲਣ ਚਲੇ ਗਿਆ। ਬਿਲਕੁਲ ਜੀ, ਇਹ ਤੁਸੀਂ ਇਹ ਕਹ ਲਓ ਕਿ ਜਿਹੜੀ ਸਿਕਿਉਰਿਟੀ ਹੈ ਜੀ ਉਹਦਾ ਜਲੂਸ ਇੱਕ ਕਿਸਮ ਦੇ ਨਾਲ ਨਿਕਲਿਆ ਜੀ, ਕਿਉਂਕਿ ਜਿਹੜਾ ਜਿਹੜਾ ਸੈਕਟਰੀਏਟ ਹੈ ਪੰਜਾਬ ਹਰਿਆਣਾ ਦਾ, ਉੱਥੇ ਆਮ ਬੰਦਾ ਜਿਹੜਾ ਜੀ ਉਹਨੂੰ ਤਾਂ ਨੇੜੇ ਤੇੜੇ ਵੀ ਫਟਕਣ ਨਹੀਂ ਦਿੱਤਾ ਜਾਂਦਾ ਜੀ। ਪਰ ਜਿਹੜਾ ਸਿਵਲ ਸੈਕਟਰੀਏਟ ਹੈ ਜੀ, ਜਿਹੜਾ VVIP ਏਰੀਆ, ਉੱਥੇ ਜਿਹੜਾ ਜੀ ਇੱਕ ਬੰਦਾ ਜਿਹੜਾ ਸੀਗਾ ਉਹ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਆਪਣਾ ਲਾਇਸੈਂਸੀ ਪਿਸਤੌਲ ਜਿਹੜਾ ਸੀ ਉਹ ਲੈ ਕੇ 4th ਫਲੋਰ ਤੱਕ ਜਿਹੜਾ ਜੀ ਉਹ ਚਲ ਗਿਆ, ਔਰ ਇਹਨੇ ਇੱਕ ਕਿਸਮ ਦੇ ਨਾਲ ਸੈਕਟਰੀਏਟ ਦੀ ਸੁਰੱਖਿਆ ਜਿਹੜੀ ਹੈ ਜੀ ਉਹ ਪੋਲ ਖੋਲ ਕੇ ਰੱਖ ਦਿੱਤੀ ਹੈ ਜੀ। ਇਹ ਗੁੜਗਾਉਂ ਦੇ ਵਿੱਚ ਆਲ ਇੰਡੀਆ ਐਂਬੂਲੈਂਸ ਐਸੋਸੀਏਸ਼ਨ ਦਾ ਪ੍ਰਧਾਨ ਸੀ ਰਾਣਾ, ਉਹ ਮੁੱਖ ਮੰਤਰੀ ਨੂੰ ਪਹੁੰਚਣ ਦੇ ਵਾਸਤੇ ਸੈਕਟਰੀਏਟ ਜਿਹੜਾ ਉਹ ਪਹੁੰਚਿਆ ਸੀਗਾ, ਔਰ ਐਂਬੂਲੈਂਸਾਂ ਦੇ ਵਿੱਚ ਜਿਹੜੇ ਮਰੀਜ਼ ਨੇ ਉਹਨਾਂ ਦੇ ਜਿਹੜਾ ਦੀ ਮੁਸਾਫਰ ਜਿਹੜੇ ਨੇ ਜੀ ਟੈਕਸ ਨੂੰ ਮਾਫ ਕਰਾਉਣ ਦੀ ਅਪੀਲ ਉਹ ਪਹੁੰਚਿਆ ਸੀਗਾ ਜੀ। ਉਹਨੂੰ ਲਾਇਸੈਂਸੀ ਜਿਹੜਾ ਸੀ ਉਹ ਹਥਿਆਰ ਦੀ ਕੀ ਜ਼ਰੂਰਤ ਸੀ ਇਹ ਨਹੀਂ ਪਤਾ ਜੀ। ਉਹਨੇ ਸੁਰੱਖਿਆ ਦੇ 3 ਘੇਰੇ ਜਿਹੜੇ ਸੀਗੇ ਉਹ ਪਾਰ ਕੀਤੇ, ਕਿਸੇ ਨੇ ਉਹਦੀ ਤਾਚੀ ਜਿਹੜੀ ਸੀ ਉਹ ਲੈਣੀ ਮੁਨਾਸਬ ਨਹੀਂ ਸਮਝੀ। 32 ਬੋਰ ਦਾ ਲਾਇਸੈਂਸੀ ਰਿਵਾਲਵਰ ਉਹਦੇ ਜਿਹੜਾ ਜੀ ਉਹ ਕੋਲੇ ਸੀਗਾ, ਔਰ ਮਨੋਹਰ ਲਾਲ ਖੱਟੜ ਹੋਰਾਂ ਦੇ 34 ਮੰਜ਼ਲ ਵਾਲੇ ਕਮਰੇ ਦੇ ਨੇੜੇ ਜਿਹੜਾ ਜੀ ਉਹ ਪਹੁੰਚ ਗਿਆ। ਜਿਹੜਾ ਮਨੋਹਰ ਲਾਲ ਖੱਟੜ ਹੋਰਾਂ ਦਾ ਬਾਹਰ ਤਾਇਨਾਤ ਅਮਲਾ ਸੀਗਾ ਜੀ, ਜਦੋਂ ਉਹਨੇ ਤਲਾਸ਼ੀ ਲਈ ਤਾਂ ਉਹਨਾਂ ਨੂੰ ਹਥਿਆਰ ਦਾ ਜਿਹੜਾ ਸੀਗਾ ਉਹ ਪਤਾ ਲੱਗਿਆ। ਉਹ ਤੋਂ ਬਾਅਦ ਜਿਹੜਾ ਸੀਗਾ ਉਹ ਸਾਰਾ ਰੌਲਾ ਰੱਪਾ ਜਿਹੜਾ ਉਹ ਪੈ ਗਿਆ। ਫਿਰ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਜੀ ਕਿ ਉਹਨੇ ਮੁੱਖ ਮੰਤਰੀ ਨੇ ਹੀ ਉਹਨੂੰ ਮਿਲਣ ਦਾ ਜਿਹੜਾ ਸਮਾਂ ਦਿੱਤਾ ਸੀਗਾ, ਤੇ ਉਹਦੇ ਕੋਲ ਉਹ ਨਾਲ ਜਿਹੜਾ ਲਾਇਸੈਂਸੀ ਹਥਿਆਰ ਤੇ ਉਹ ਲੈ ਕੇ ਆ ਗਿਆ ਜੀ। ਇਹ ਤਾਂ ਚਲੋ ਜਿਹੜਾ ਆਫੀਸਰ ਸੀਗਾ, ਇਸ ਕਰਕੇ ਉਹਨੂੰ ਕੋਈ ਗੱਲ ਜਿਹੜੀ ਖਤਰੇ ਵਾਲੀ ਨਹੀਂ ਹੋਈ। ਇਹਦਾ ਮਤਲਬ ਇਹੀ ਹੈ ਜੀ ਕਿ ਜਿਹੜੇ ਲੋਕ ਕੋਈ ਮਾੜੀ ਵਾਰਦਾਤ ਵਰਤਾਉਣੀ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਤਕਰੀਬਨ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਜੀ ਉਹ ਫਿਰ ਕਈ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕਰ ਜਾਂਦੀਆਂ ਨੇ ਕਿ ਕੀ ਕੋਈ ਵਿਅਕਤੀ ਇੱਥੋਂ ਤੱਕ ਜਿਹੜਾ ਜੀ ਪਹੁੰਚ ਸਕਦਾ ਜਾਂ ਕਿਸੇ ਦਾ ਸਹਾਰਾ ਜਿਹੜਾ ਜੀ ਉਹ ਲਿਆ ਜਾ ਸਕਦਾ। ਜਿਹੜੇ ਮੈਟਲ ਡਿਟੈਕਟਰ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ, ਸੈਕਟਰੀਏਟ ਦੇ ਵਿੱਚ ਤਾਂ ਹਰ ਬੂਹੇ ਤੋਂ ਲੰਘਦੇ ਤੁਹਾਨੂੰ ਮੈਟਲ ਡਿਟੈਕਟਰ ਦੇ ਵਿੱਚੋਂ ਦੀ ਜਿਹੜਾ ਲੰਘਣਾ ਪੈਂਦਾ। ਇਹਦਾ ਮਤਲਬ ਉਹ ਮੈਟਲ ਡਿਟੈਕਟਰ ਜਿਹੜੇ ਜੀ ਕੋਈ ਕੰਮ ਨਹੀਂ ਕਰ ਰਿਹਾ, ਉਹ ਉਂਝ ਹੀ ਉੱਥੇ ਜਿਹੜੇ ਜੀ ਬੁੱਤ ਦੇ ਵਾਂਗੂ ਖੜੇ ਕੀਤੇ ਹੋਏ ਨੇ, ਕਿਉਂਕਿ ਜਦੋਂ ਮੈਟਲ ਡਿਟੈਕਟਰ ਦੇ ਵਿੱਚੋਂ ਦੀ ਬੰਦਾ ਲੰਘਦਾ ਤਾਂ ਉਹ ਕੋਈ ਤਾਂ ਜਿਹੜਾ ਸਿਗਨਲ ਦਿੰਦਾ ਜੀ, ਔਰ ਇਸ ਵਿਅਕਤੀ ਦੇ ਵਾਸਤੇ ਕੋਈ ਸਿਗਨਲ ਜਿਹੜਾ ਸੀਗਾ ਉਹ ਇਹਨਾਂ ਮੈਟਲ ਡਿਟੈਕਟਰ ਨੇ ਨਹੀਂ ਦਿੱਤਾ। ਹੁਣ ਲੰਘ ਕੇ ਸੱਪ ਦੀ ਜਿਹੜੀ ਲੀਕ ਹੈ ਉਹਨੂੰ ਸਾਰੇ ਪਿੱਟੀ ਜਾ ਰਹੇ ਨੇ। ਬਿਲਕੁਲ ਜੀ, ਹੋ ਸਕਦਾ ਉਹਦੇ ਸੈੱਲ ਹੀ ਮੁੱਕੇ ਹੋਣ ਜਾਂ ਪਲੱਗ ਹੀ ਨਾ ਲੱਗਾ ਹੋਵੇ, ਇਹ ਵੀ ਦੇਖਣਾ ਪਊਗਾ ਜੀ ਇਹਨਾਂ ਨੂੰ। ਅਤੇ ਅੱਗੇ ਜੀ ਆਪਾਂ ਨਸ਼ੇ ਦੀਆਂ ਗੱਲਾਂ ਕਰਦੇ ਰਹੇ ਹਾਂ, ਕਦੀ ਅਕਾਲੀ ਫੜੇ ਗਿਆ, ਕਦੀ ਕੋਈ ਫੜੇ ਗਿਆ, ਤਾਂ ਹੁਣ ਭਾਜਪਾ ਵਾਲੇ ਆ ਜਿਹੜੇ ਇਹ ਵੀ ਤਸਕਰੀ ਕਰਨ ਲੱਗੇ ਫੜੇ ਜਾ ਰਹੇ ਆ। ਤੇ ਹੁਣ ਭਾਜਪਾ ਯੁਵਾ ਮੋਰਚਾ ਦਾ ਜਿਹੜਾ ਜ਼ਿਲ੍ਹਾ ਮੀਤ ਪ੍ਰਧਾਨ ਆ ਉਹ ਵੀ ਅਫੀਮ ਸਮੇਤ ਗ੍ਰਿਫਤਾਰ ਹੋ ਗਿਆ। ਬਿਲਕੁਲ ਜੀ, ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਵਹਿੰਦੀ ਗੰਗਾ 'ਚੋਂ ਹੱਥ ਜਿਹੜਾ ਜੀ ਉਹ ਧੋਣਾ ਚਾਹੁੰਦੇ ਨੇ ਸਾਰੇ। ਜਿਹੜੇ ਕਮਲ ਸ਼ਰਮਾ ਨੇ ਉਹਦੇ ਨੇੜੇ ਤੇੜੇ ਵਾਲੀਆਂ ਜਿਹੜੇ ਨੇੜੇ ਤੇੜੇ ਵਾਲੇ ਫੜੇ ਗਏ ਨੇ ਉਹਦੀਆਂ ਖਬਰਾਂ ਅਜੇ ਤੱਕ ਜਿਹੜੇ ਉਹਨਾਂ ਦੀ ਸਿਆਹੀ ਨਹੀਂ ਸੁੱਕੀ ਜੀ। ਉਹਦਾ PA ਜਿੰਮੀ ਸੰਧੂ ਅੰਦਰ ਹੈ, ਉਹਦਾ ਜਿਹੜਾ ਜੀ OSD ਪੋਥੀ ਉਹ ਭੱਜਿਆ ਫਿਰਦਾ। ਉਹਦਾ ਨੇੜਲਾ ਇੱਕ ਜਿਹੜਾ ਵਿਅਕਤੀ ਸੀਗਾ ਜੱਜ ਨਿਮਾਣਾ, ਉਹ ਜਿਹੜਾ ਸੀਗਾ ਜੀ ਭੁੱਕੀ ਤੇ ਫੀਮ ਦੇ ਨਾਲ ਰਾਜਸਥਾਨ ਦੀ ਪੁਲਿਸ ਨੇ ਕਾਬੂ ਕੀਤਾ ਸੀਗਾ। ਤੇ ਹੁਣ ਜਿਹੜਾ ਜੀ ਭਾਜਪਾ ਯੁਵਾ ਮੋਰਚਾ ਜਿਹੜਾ ਜੀ ਉਹਦਾ ਡਿਸਟ੍ਰਿਕਟ ਪ੍ਰਧਾਨ ਜਿਹੜਾ ਫਤਿਹਗੜ੍ਹ ਸਾਹਿਬ ਦਾ, ਇਹਦਾ ਨਾਮ ਨੀਰਜ ਅਰੋੜਾ ਸ਼ੈਲੀ ਜਿਹੜਾ ਉਹ ਦੱਸਿਆ ਗਿਆ, ਉਹਨੂੰ ਫੜਿਆ ਪੁਲਿਸ ਨੇ ਔਰ 1.5 ਕਿਲੋ ਅਫੀਮ ਦੇ ਨਾਲ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਜਿਹੜਾ ਇਹ ਤੋਂ ਫਤਿਹਗੜ੍ਹ ਸਾਹਿਬ ਦਾ ਹੈ ਜੀ ਭਾਰਤੀ ਯੁਵਾ ਮੋਰਚਾ ਦਾ, ਉਹ ਕਹਿੰਦਾ ਜੀ ਕਿ ਸ਼ੈਲੀ ਦਾ ਸਾਡੀ ਪਾਰਟੀ ਦੇ ਨਾਲ ਕੋਈ ਸੰਬੰਧ ਜਿਹੜਾ ਉਹ ਨਹੀਂ ਹੈਗਾ ਜੀ। ਉਹ ਕਹਿੰਦਾ ਜੀ ਕਿ ਉਹ ਕਦੀ ਮੈਂਬਰ ਨਹੀਂ ਰਿਹਾ, ਜਦੋਂ ਕਿ ਸਭ ਨੂੰ ਪਤਾ ਜੀ ਕਿ ਜਿਹੜਾ ਨੀਰਜ ਅਰੋੜਾ ਔਰ ਸ਼ੈਲੀ ਆ ਉਹ ਜਿਹੜੀ ਭਾਜਪਾ ਯੁਵਾ ਮੋਰਚਾ ਹੈ ਉਹਦਾ ਮੀਤ ਪ੍ਰਧਾਨ ਜਿਹੜਾ ਜੀ ਉਹ ਹੈ। ਸਰਹੰਦ ਵਾਲੇ ਪਾਸਿਓਂ ਆ ਰਹੀ ਜਿਹੜੀ ਕਾਰ ਸੀਗੀ ਉਹਨੂੰ ਜਦੋਂ ਸ਼ੱਕ ਪੈਣ ਦੇ ਉੱਤੇ ਰੋਕਿਆ ਗਿਆ ਤਾਂ ਉਹਦੇ ਵਿੱਚੋਂ ਜਿਹੜਾ ਸ਼ੈਲੀ ਦੇ ਕੋਲੋਂ ਅਫੀਮ ਜਿਹੜੀ ਸੀ ਉਹ ਬਰਾਮਦ ਹੋਈ, ਔਰ ਉਹਦੇ ਨਾਲ ਬੈਠਾ ਇੱਕ ਹੋਰ ਬੰਦਾ ਜਿਹੜਾ ਸੀਗਾ ਭਗਵਾਨ ਸਿੰਘ ਉਰਫ ਕਾਲਾ, ਉਹਦੇ ਕੋਲੋਂ ਵੀ ਜਿਹੜੀ ਸੀ 500 ਗ੍ਰਾਮ, ਇਹਦੇ ਕੋਲੇ ਸੀ ਕਿਲੋ ਜਿਹੜੀ ਸੀ ਉਹਦੇ ਕੋਲੋਂ ਜਿਹੜੀ ਹੈ ਜੀ ਉਹ ਬਰਾਮਦ ਹੋਈ। ਔਰ ਇਹ ਪਤਾ ਲੱਗਿਆ ਜੀ ਕਿ ਹਰਿਆਣੇ ਦੇ ਸਮਾਲਾਬਾਦ ਪਿਹੋਵਾ ਦੇ ਕੋਲੋਂ ਜਿਹੜਾ ਜੀ ਇਹ ਫੀਮ ਇੱਥੇ ਲੈ ਕੇ ਆਏ ਸੀਗੇ, ਔਰ ਪਤਾ ਨਹੀਂ ਆਪਣੇ ਖਾਣ ਲਈ ਲਿਆਏ ਸੀਗੇ ਗਾਹ ਵੇਚਣ ਲਈ ਲਿਆਏ ਸੀ। ਹੁਣ ਸਵਾਲ ਜਿਹੜਾ ਬਹੁਤ ਆ ਨਾ ਜੀ ਲੋਕੀ ਇਹ ਕਰ ਰਹੇ ਨੇ, ਕਿਸੇ ਨੂੰ ਹੈਰਾਨਗੀ ਨਹੀਂ ਹੈ ਫੀਮ ਫੜੇ ਜਾਣ ਤੇ, ਹੈਰਾਨਗੀ ਉਹਨਾਂ ਨੂੰ ਇਸ ਗੱਲ ਦੀ ਹੈ ਕਿ ਸਿਰਫ 1.5 ਕਿਲੋ ਜੀ। ਜੀ ਜੀ ਬਿਲਕੁਲ, ਬਹੁਤ ਥੋੜੀ ਮਾਤਰਾ ਸੀ, ਅਹੁਦਾ ਬਹੁਤ ਵੱਡਾ ਸੀ ਜੀ।
ਅਤੇ ਜੀ ਅੱਗੇ ਆਪਾਂ ਕਰਦੇ ਹਾਂ ਕਿ ਜਦੋਂ ਇਲੈਕਸ਼ਨਾਂ ਆਉਣੀਆਂ ਹੁੰਦੀਆਂ ਆ ਜਾਂ ਕੋਈ ਨਾ ਕੋਈ ਆ, ਹਰ ਇੱਕ ਜਿਹੜਾ ਲੀਡਰ ਆ ਉਹ ਬਿਆਨ ਦਿੰਦਾ, ਪਰ ਬਿਆਨ ਐਡੇ ਪੁੱਠੇ ਸਿੱਧੇ ਇਹਨਾਂ ਦੇ ਆਉਂਦੇ ਆ। ਜਿਸ ਤਰ੍ਹਾਂ ਸੁਖਪਾਲ ਭੁੱਲਰ ਨੇ ਬਿਆਨ ਦੇ ਦਿੱਤਾ ਕਿ 5 ਕਿਲੋ ਗੁੜ ਦੀ ਸ਼ਰਾਬ ਕੱਢਣ ਦੀ ਇਜਾਜ਼ਤ ਚਾਹੀਦੀ ਆ, ਜਾਂ ਹੋਰ ਲਟਰਮ ਪਟਰਮ ਕਿਹਾ ਆ, ਉਹਦੀ ਹੁਣ ਕਹਿੰਦੇ ਉਹਦੇ ਅਗੇਂਸਟ ਬਹੁਤ ਹੋ ਗਏ ਲੋਕੀ। ਇਹ ਗੁਰਚੇਤ ਜਿਹੜਾ ਜੀ ਗੁਰਚੇਤ ਸਿੰਘ ਭੁੱਲਰ ਦਾ ਇਹ ਮੁੰਡਾ ਸੁਖਪਾਲ ਸਿੰਘ ਭੁੱਲਰ, ਜਿਹੜਾ ਕਿ ਇਸ ਵੇਲੇ ਮਾਝੇ ਦੇ ਵਿੱਚ ਜਿਹੜਾ ਜੀ, ਕਿਉਂਕਿ ਗੁਰਚੇਤ ਭੁੱਲਰ ਹੋਰੀ ਸ਼ਾਇਦ ਬਜ਼ੁਰਗ ਹੋ ਗਏ ਨੇ, ਮੁੰਡੇ ਨੂੰ ਵੀ ਪ੍ਰਮੋਟ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਜਿਹੜੀ ਇੱਥੇ ਰੈਲੀ ਹੋਈ ਸੀ, ਉਹਦੇ ਵਿੱਚ ਉਹਨੇ ਸੁਖਪਾਲ ਸਿੰਘ ਜਿਹੜਾ ਜੀ ਹੈਗਾ ਜੀ ਇਹਨੇ ਭੁੱਲਰ ਨੇ ਬਿਆਨ ਜਿਹੜਾ ਦਿੱਤਾ, ਉਹਨੇ ਇਹ ਗੱਲ ਆਖੀ ਜੀ ਕਿ ਇੱਕ ਤਾਂ ਉਹਨੇ ਕਿਹਾ ਜੀ ਕਿ ਭੁੱਕੀ ਦੇ ਠੇਕੇ ਜਿਹੜੇ ਉਹ ਖੋਲ ਦੇਣੇ ਚਾਹੀਦੇ ਨੇ ਪੰਜਾਬ ਦੇ ਵਿੱਚ, ਪਰਮਿਸ਼ਨ ਹੋਣੀ ਚਾਹੀਦੀ ਹੈ ਭੁੱਕੀ ਦੇ ਠੇਕੇ ਖੋਲਣ ਦੀ। ਦੂਜੀ ਗੱਲ ਉਹਨੇ ਇਹ ਕਹੀ ਹੈ ਜੀ ਕਿ 5-5 ਕਿਲੋ ਗੁੜ ਦੀ ਜਿਹੜੀ ਸ਼ਰਾਬ ਹੈ ਉਹ ਕੱਢਣ ਦੀ ਪਰਮਿਸ਼ਨ ਹੋਣੀ ਚਾਹੀਦੀ ਹੈ, ਤੇ ਪੁਲਿਸ ਜਿਹੜੀ ਹੈ ਉਹ ਜਿਹੜੇ ਲੋਕਾਂ ਨੂੰ ਫੜਨ ਦੇ ਵਾਸਤੇ ਨਾ ਆਵੇ, ਜਿਹੜੇ ਘਰ ਦੀ ਕੱਢੀ ਹੋਈ ਜਿਹੜੀ ਹੈ ਜੀ ਉਹ ਭੀੜ। ਹੁਣ ਇਹਨੂੰ ਲੈ ਕੇ ਜਿਹੜੇ ਠੇਕਿਆਂ ਦੇ ਬਾਦਸ਼ਾਹ ਨੇ ਉਹ ਤਾਂ ਕੋਈ ਨਹੀਂ ਬੋਲ ਰਿਹਾ ਜੀ, ਉਹ ਸਾਰੇ ਚੁੱਪ ਬੈਠੇ ਨੇ ਕਿ ਜੇ ਉਹ ਕਿਹੜੇ ਤਰੀਕੇ ਦੇ ਨਾਲ ਬੋਲਣਗੇ ਜੀ। ਹਾਂ, ਕਾਂਗਰਸ ਦੇ ਅੰਦਰੋਂ ਇਹਦਾ ਕੁਝ ਜਿਹੜਾ ਜੀ ਉਹ ਵਿਰੋਧ ਜ਼ਰੂਰ ਹੋ ਰਿਹਾ। ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਨਿਸ਼ਾਨਾ ਜਿਹੜਾ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨੇ। ਇਹ ਜਿਹੜੇ ਵਿਧਾਇਕ ਦਲ ਦੇ ਨੇਤਾ ਨੇ, ਸੁਨੀਲ ਜਾਖੜ ਨੇ ਇਹ ਕਿਹਾ ਜੀ ਕਿ ਇਹ ਬਿਆਨ ਜਿਹੜਾ ਉਹ ਮੰਦਭਾਗਾ ਹੈ। ਅਸੀਂ ਉਹ ਕਹਿੰਦੇ ਜੀ ਸਿਧਾਂਤਕ ਤੌਰ ਦੇ ਉੱਤੇ ਨਸ਼ਿਆਂ ਦੇ ਖਿਲਾਫ ਹੈ, ਔਰ ਠੇਕੇ ਖੋਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਜਿੰਦਰ ਕੌਰ ਭੱਠਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਗੱਲ ਹੋਈ ਹੈ ਸਪਸ਼ਟੀਕਰਨ ਉਹ ਦੇਣ। ਸੁਖਪਾਲ ਸਿੰਘ ਖਹਿਰਾ ਨੇ ਵੀ ਜਿਹੜਾ ਜੀ ਇਹ ਕਿਹਾ ਕਿ ਇਸ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਦੇਣਾ ਚਾਹੀਦਾ ਹੈ ਕਿ ਉਹਨਾਂ ਦਾ ਕੀ ਖਿਆਲ ਹੈ ਇਸ ਬਿਆਨ ਦੇ ਬਾਰੇ ਦੇ ਵਿੱਚ, ਕੀ ਉਹ ਇਸ ਬਿਆਨ ਦੇ ਨਾਲ ਸਹਿਮਤ ਨੇ ਜਾਂ ਅਸਹਿਮਤ ਨੇ ਜੀ। ਜਿਹੜੇ ਸੁਖਪਾਲ ਸਿੰਘ ਭੁੱਲਰ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ, ਆਈ ਥਿੰਕ ਇਹਨੇ ਨਵੀਂ ਚਰਚਾ ਜਿਹੜੀ ਹੈ ਜੀ ਉਹ ਜ਼ਰੂਰ ਛੇੜ ਦਿੱਤੀ ਹੈ ਕਿ ਪਾਰਟੀਆਂ ਜਿਹੜੀਆਂ ਦੀ ਬੇਸ਼ੱਕ ਜਿਹੜੀ ਸੱਤਾਧਾਰੀ ਹੋਵੇ ਜਾਂ ਵਿਰੋਧੀ ਧਿਰ ਜਿਹੜੀ ਹੋਵੇ, ਉਹਨਾਂ ਦਾ ਤਕਰੀਬਨ ਸੋਚਣ ਦਾ ਨਜ਼ਰੀਆ ਜਿਹੜਾ ਜੀ ਉਹ ਇੱਕ ਤਰ੍ਹਾਂ ਦਾ ਹੀ ਹੈ। ਔਰ ਦੂਜਾ ਪੱਖ ਇਹਦਾ ਜਿਹੜਾ ਜੀ ਕੁਝ ਦੇਣ ਵਾਲੇ ਤਰਕ ਜਿਹੜਾ ਜੀ ਉਹ ਇਹ ਦੇਈ ਜਾਂਦੇ ਨੇ ਕਿ ਜਿਹੜੇ ਭੁੱਕੀ ਦੇ ਠੇਕੇ ਤਾਂ ਰਾਜਸਥਾਨ ਦੇ ਵਿੱਚ ਵੀ ਖੁੱਲੇ ਹੋਏ ਨੇ, ਉੱਥੇ ਕਿੰਨੇ ਕੁ ਲੋਕ ਜਿਹੜੇ ਉਹ ਭੁੱਕੀ ਖਾਂਦੇ ਨੇ ਜੀ। ਤੇ ਅੱਗੇ ਜੀ ਆਪਾਂ ਕਪੂਰਥਲਾ ਜੇਲ੍ਹ ਦੀ ਗੱਲ ਕਰਦੇ ਹਾਂ। ਕਪੂਰਥਲਾ ਜੇਲ੍ਹ ਦੇ ਵਿੱਚ, ਕਿਤੇ ਵੀ ਜੇਲ੍ਹ ਦੇ ਵਿੱਚ ਹੁਣ ਲੋਕ ਜਿਹੜੇ ਪੁਲਿਸ ਵਾਲੇ ਹੁੰਦੇ ਆ ਜਾਂ ਆਫੀਸਰ ਹੁੰਦੇ ਆ, ਉਹ ਲੋਕਾਂ ਦੀ ਸਹਾਇਤਾ ਲਈ ਬਣਾਏ ਹੁੰਦੇ ਆ, ਪਰ ਆਪਸ ਵਿੱਚ ਇਹਨਾਂ ਦਾ ਜਿਹੜਾ ਭੇੜ ਆ ਉਹ ਐਡੀ ਦੂਰ ਤੱਕ ਪਹੁੰਚ ਗਿਆ ਕਿ ਉਪ ਮੁੱਖ ਮੰਤਰੀ ਤੱਕ ਇਹਨਾਂ ਦਾ ਜਿਹੜਾ ਇਹ ਪਹੁੰਚ ਗਈ ਹੈ ਗੱਲ ਕਿ ਉਹ ਉਹਨਾਂ ਨੂੰ ਦਖਲ ਦੇਣਾ ਪੈ ਰਿਹਾ ਹੈ। ਐਕਚੁਅਲੀ ਜੀ ਇਹ ਦੋ ਅਧਿਕਾਰੀ ਨੇ, ਜੇਲ੍ਹ ਸੁਪਰੀਡੈਂਡੈਂਟ ਤੇ ਡਿਪਟੀ ਸੁਪਰੀਡੈਂਡੈਂਟ, ਜਿਨ੍ਹਾਂ ਦੇ ਵਿਚਾਲੇ ਇਹ ਪਿਛਲੇ ਦਿਨਾਂ ਤੋਂ ਬਿਆਨਬਾਜ਼ੀ ਜਿਹੜੀ ਇਹਨਾਂ ਦੀ ਉਹ ਚੱਲ ਰਹੀ ਹੈ। ਇੱਕ ਤਾਂ ਡਿਪਟੀ ਸੁਪਰੀਡੈਂਡੈਂਟ ਵਿਕਰਮਜੀਤ ਪੈਂਥੇ ਆ ਤੇ ਸੁਪਰੀਡੈਂਡੈਂਟ ਪਰਮਜੀਤ ਸਿੰਘ ਹੈ। ਪੈਂਥੇ ਦੇ ਉੱਤੇ ਹਮਲਾ ਜਿਹੜਾ ਹੋਇਆ ਸੀਗਾ ਕੁਝ ਹਫ਼ਤੇ ਪਹਿਲਾਂ, ਪੈਂਥੇ ਨੇ ਇਹ ਗੱਲ ਕਹੀ ਸੀ ਕਿ ਉਹਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ, ਉਹਨੇ ਉਹਦੀ ਰਿਕਾਰਡਿੰਗ ਵੀ ਜਿਹੜੀ ਪੇਸ਼ ਕੀਤੀ ਸੀ ਕਿ ਇਹ ਹਮਲਾ ਤੇਰੇ ਉੱਤੇ ਪਰਮਜੀਤ ਸਿੰਘ ਨੇ ਜਿਹੜਾ ਜੀ ਉਹ ਕਰਵਾਇਆ। ਉਹਨੇ ਇਹ ਵੀ ਕਿਹਾ ਸੀਗਾ ਕਿ ਜਿਸ ਵਿਅਕਤੀ ਨੇ ਹਮਲਾ ਕੀਤਾ ਉਹ ਜੇਲ੍ਹ ਸੁਪਰੀਡੈਂਡੈਂਟ ਦਾ ਨੇੜਲਾ ਬੰਦਾ। ਇਹਨੂੰ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਪਾਸੇ ਜਿਹੜਾ ਜੀ ਇੱਕ ਵਿਅਕਤੀ ਜਿਹੜਾ ਇਹਨਾਂ ਦੋਨਾਂ ਦੇ ਵਿੱਚੋਂ ਉਹ ਨਸ਼ੇ ਰੋਕਣ ਦੀ ਗੱਲ ਕਰ ਰਿਹਾ, ਦੂਜਾ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਨਸ਼ੇ ਜਿਹੜੇ ਆ ਉਹ ਚੱਲਦੇ ਰੱਖਣਾ ਚਾਹੁੰਦਾ, ਜਾਂ ਫਿਰ ਇਹ ਹੈ ਜੀ ਕਿ ਹਿੱਸਾ ਪੱਤੀ ਦਾ ਜਿਹੜਾ ਉਹ ਰੌਲਾ, ਜਿੱਥੋਂ ਇਹ ਸਾਰਾ ਰੌਲਾ ਰੱਪਾ ਜਿਹੜਾ ਜੀ ਉਹ ਸ਼ੁਰੂ ਹੋਇਆ। ਹੁਣ ਇਹ ਮਾਮਲਾ ਜਿਹੜਾ ਜੀ ਉਹ ਪਹੁੰਚਿਆ ਹੋਇਆ ਡਿਪਟੀ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ। ਇਹ ਵੀ ਪਤਾ ਲੱਗਿਆ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਇਹ ਮਾਮਲਾ ਪਹਿਲਾਂ ਪਹੁੰਚਿਆ ਸੀਗਾ। ਉਹਨਾਂ ਨੇ ਜੇਲ੍ਹ ਸੁਪਰੀਡੈਂਡੈਂਟ ਜਿਹੜਾ ਜੀ ਪਰਮਜੀਤ ਸਿੰਘ ਹੈ ਉਹਨੂੰ ਅਗਸਤ ਮਹੀਨੇ ਦੇ ਵਿੱਚ ਉੱਥੋਂ ਟਰਾਂਸਫਰ ਕਰਨ ਦੇ ਹੁਕਮ ਜਿਹੜੇ ਦਿੱਤੇ ਸੀਗੇ, ਪਰ ਜਿਹੜੇ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹਨਾਂ ਨੇ ਇਹ ਸਿਫਾਰਿਸ਼ ਜਿਹੜੀ ਰੱਦ ਕਰਤੀ ਕਿ ਇਸ ਬੰਦੇ ਨੂੰ ਉੱਥੋਂ ਜਿਹੜਾ ਜੀ ਉਹ ਨਹੀਂ ਬਦਲਿਆ ਜਾਊਗਾ ਜੀ। ਠੰਡਲ ਦੀ ਸਿਫਾਰਿਸ਼ ਜਿਹੜੀ ਸੀ ਉਹ ਮੁੱਖ ਮੰਤਰੀ ਨੇ ਨਕਾਰ ਦਿੱਤੀ ਸੀਗੀ ਕਿ ਨਹੀਂ, ਇਸ ਸੁਪਰੀਡੈਂਡੈਂਟ ਨੂੰ ਉੱਥੋਂ ਜਿਹੜਾ ਜੀ ਉਹ ਨਹੀਂ ਬਦਲਿਆ ਜਾ ਸਕਦਾ। ਹੁਣ ਇੱਕ ਵਾਰੀ ਫਿਰ ਇਹ ਜਿਹੜਾ ਮਾਮਲਾ ਜਿਹੜਾ ਉਹ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਜਿਹੜਾ ਜੀ ਉਹ ਪਹੁੰਚਿਆ ਹੋਇਆ, ਔਰ ਜੇਲ੍ਹ ਦੇ ਅਫਸਰਾਂ ਦੇ ਦਰਮਿਆਨ ਜਿਹੜੀ ਚੱਲ ਰਹੀ ਖੁੱਲੀ ਜੰਗ ਹੈ, ਇਹ ਸਿਆਸਤ ਤੋਂ ਪ੍ਰੇਰਿਤ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹਨੂੰ ਕਮਾਊ ਜੇਲ੍ਹ ਮੰਨਿਆ ਜਾਂਦਾ।
ਜਿਹੜੀ ਇਹ ਕਪੂਰਥਲੇ ਵਾਲੀ ਆ। ਜੀ। ਔਰ ਇਸ ਕਮਾਊਪੁਣੇ ਦਾ ਲਾਭ ਜਿਹੜਾ ਜੀ ਉਹ ਹੁਕਮਰਾਨ ਪਾਰਟੀ ਦੇ ਨਾਲ ਸੰਬੰਧਿਤ ਕੁਝ ਵਿਅਕਤੀ ਜਿਹੜੇ ਆ ਉਹ ਲੈਣਾ ਚਾਹੁੰਦੇ ਨੇ। ਔਰ ਜੇਲ੍ਹ ਦੇ ਸੁਪਰਡੈਂਟੈਂਟ ਤੇ ਡਿਪਟੀ ਸੁਪਰਡੈਂਟੈਂਟ ਦੇ ਵਿਚਾਲੇ ਜਿਹੜੀ ਚੱਲ ਰਹੀ ਲੜਾਈ ਆ ਉਹਨੂੰ ਜਾਣ ਬੁੱਝ ਕੇ ਜਿਹੜੇ ਤੱਥਾਂ ਤੇ ਸਬੂਤਾਂ ਤੋਂ ਜਿਹੜਾ ਦੀ ਪਾਸੇ ਕਰਕੇ ਜਿਹੜਾ ਇਹਨੂੰ ਪ੍ਰਚਾਰਿਆ ਜਾ ਰਿਹਾ, ਜਦੋਂ ਕਿ ਇਹ ਅਸਲ ਦੇ ਵਿੱਚ ਜਿਹੜੀ ਅਸਲ ਕਮਾਈ ਹੈ ਨਾ ਜੀ ਜੇਲ੍ਹ ਦੇ ਅੰਦਰ ਜਿਹੜੇ ਨਸ਼ੇ ਵਿਕਦੇ ਨੇ ਇਹ ਉਹਦੇ ਨਾਲ ਜੁੜਿਆ ਹੋਇਆ ਮਸਲਾ ਹੈ। ਪਰ ਇੱਥੇ ਇਹਨੂੰ ਇਸ ਮਸਲੇ ਨੂੰ ਜਿਹੜਾ ਉਹ ਲੁਕੋਇਆ ਜਾ ਰਿਹਾ। ਹਾਂਜੀ ਜੀ, ਅਸਲੀ ਗੱਲ ਸਾਹਮਣੇ ਨਹੀਂ ਲਿਆਂਦੀ ਜਾਂਦੀ। ਤੇ ਅੱਗੇ ਵੀ ਆਪਾਂ ਗੱਲ ਕਰੀਏ ਪੰਜ ਪ੍ਰਧਾਨੀ ਤੇ ਦਲ ਖਾਲਸਾ ਦੀ, ਉਹਨਾਂ ਨੇ ਹੁਣ ਇੱਕ ਦੂਸਰੇ ਨਾਲ ਹੱਥ ਮਿਲਾ ਲਏ ਤੇ ਕਹਿੰਦੇ ਕਿ ਉਹਨਾਂ ਦਾ ਰਲੇਵਾਂ ਹੋ ਗਿਆ ਜੀ। ਇਹ ਐਕਚੁਅਲੀ ਦੋ ਜਥੇਬੰਦੀਆਂ ਜਿਹੜੀਆਂ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰਨੋਂ ਤਕਰੀਬਨ ਨਾ ਮਾਤਰ ਹੀ ਜਿਹੜੀਆਂ ਰਹਿ ਗਈਆਂ ਨੇ, ਲੋਕਾਂ ਦਾ ਸਹਿਯੋਗ ਕੋਈ ਬਹੁਤਾ ਹੈ ਨਹੀਂ ਗਾ। ਹੁਣ ਇਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਰਲੇਵੇਂ ਦਾ ਐਲਾਨ ਕੀਤਾ। ਦਲ ਖਾਲਸਾ ਤੇ ਅਕਾਲੀ ਦਲ ਪੰਜ ਪ੍ਰਧਾਨੀ ਜਿਹੜਾ ਜੀ ਉਹਨਾਂ ਨੇ ਆਪਸ ਦੇ ਵਿੱਚ ਮੁਕੰਮਲ ਏਕਤਾ ਜਿਹੜੀ ਹੈ ਜੀ ਉਹ ਕਰਦਿਆਂ ਹੋਇਆਂ ਇਹ ਦਾਅਵਾ ਕੀਤਾ ਕਿ ਦੋਵੇਂ ਜਥੇਬੰਦੀਆਂ ਜਿਹੜੀਆਂ ਜੀ ਅੱਗੋਂ ਰਲ ਕੇ ਇੱਕ ਜਥੇਬੰਦਕ ਨਾਮ, ਇੱਕ ਸੰਵਿਧਾਨ ਤੇ ਇੱਕ ਨਿਸ਼ਾਨ ਦੇ ਹੇਠ ਜਿਹੜਾ ਜੀ ਉਹ ਕੰਮ ਕਰਨਗੀਆਂ। ਦੋਨਾਂ ਪਾਰਟੀਆਂ ਦੇ ਜਿਹੜੇ ਬਾਨੀ ਨੇ ਜੀ ਕੰਵਰਪਾਲ ਸਿੰਘ ਨੇ ਇਹ ਦੱਸਿਆ ਜੀ ਕਿ ਦਲਜੀਤ ਸਿੰਘ ਬਿੱਟੂ ਤੇ ਗਜਿੰਦਰ ਸਿੰਘ ਦੀ ਪ੍ਰੇਰਣਾ ਦੇ ਸਦਕਾ ਦੋਵੇਂ ਜਥੇਬੰਦੀਆਂ ਦਾ ਜਿਹੜਾ ਜੀ ਇਹ ਰਲੇਵਾਂ ਹੋਇਆ। ਰਲੇਵੇਂ ਸੰਬੰਧੀ ਬਕਾਇਦਾ ਤੌਰ ਦੇ ਉੱਤੇ ਜਿਹੜੇ ਦਸਤਾਵੇਜ਼ ਨੇ ਉਹਨਾਂ ਦੇ ਉੱਤੇ ਦਸਤਖਤ ਕੀਤੇ ਗਏ ਨੇ, ਜਿਹਦੇ ਵਿੱਚ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਤੇ ਪੰਚ ਪ੍ਰਧਾਨੀ ਦੇ ਪ੍ਰਧਾਨ ਕੁਲਵੀਰ ਸਿੰਘ ਬੜਾ ਪਿੰਡ ਨੇ ਸਾਈਨ ਜਿਹੜੇ ਆ ਉਹ ਕੀਤੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਥ ਦੇ ਭਲੇ ਤੇ ਕੌਮੀ ਨਿਸ਼ਾਨੇ ਜਿਹੜਾ ਖਾਲਿਸਤਾਨ ਦੇ ਵਾਸਤੇ ਇਹ ਅਹਿਮ ਰਲੇਵਾਂ ਜਿਹੜਾ ਜੀ ਉਹ ਹੋਊਗਾ। ਔਰ ਉਹਨਾਂ ਨੇ ਇਹ ਕੋਈ ਸਪਸ਼ਟ ਜਿਹੜਾ ਜੀ ਨਹੀਂ ਕੀਤਾ ਕਿ ਕੀ ਉਹ ਇਹਦੇ ਵਾਸਤੇ ਜਿਹੜੀ ਸਿੱਖਾਂ ਦੀ ਜਿਹੜੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਉੱਤੋਂ ਕਬਜ਼ਾ ਤੋੜਨ ਦੇ ਵਾਸਤੇ ਕੋਈ ਯਤਨ ਜਿਹੜਾ ਜੀ ਉਹ ਕਰਨਗੇ ਬਾਦਲ ਦਲੀਆ ਦਾ, ਜਾਂ ਫਿਰ ਉਹਨਾਂ ਦਾ ਨਿਸ਼ਾਨਾ ਜਿਹੜਾ ਜੀ ਕੋਈ ਹੋਰ ਹੋਊਗਾ। ਇਹ ਕੁਝ ਸਪਸ਼ਟ ਨਹੀਂ ਕੀਤਾ। ਅੱਜ ਹੀ ਦੇਖਦੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਚਿੱਟੇ ਮੱਛਰ ਦੀ, ਕਿ ਉਸ ਦਾ ਹੱਲਾ ਗੁੱਲਾ ਬਹੁਤ ਸੀਗਾ ਜੀ, ਤੇ ਉਸ ਨੂੰ ਹੱਲ ਕਰਨ ਲਈ 3 ਸੂਬਿਆਂ ਦੇ ਖੇਤੀ ਮੰਤਰੀਆਂ ਦੀ ਮੀਟਿੰਗ ਹੋਵੇਗੀ। ਐਕਚੁਅਲੀ ਜੀ ਇੱਕ ਕੱਲ ਆਇਆ ਸੀਗਾ ਸਰਵੇ, ਉਹਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ 2500 ਕਰੋੜ ਰੁਪਈਏ ਦੀ ਜਿਹੜਾ ਨਰਮੇ ਦੀ ਫਸਲ ਆ ਉਹ ਚਟਮ ਕਰ ਗਿਆ ਜੀ ਇਹ ਚਿੱਟਾ ਮੱਛਰ। ਔਰ ਇਹਦੇ ਜਿਹੜੀਆਂ ਜਾਲੀ ਪੈਸਟੀਸਾਈਡ ਨੇ ਜੀ ਉਹ ਮਾਮਲਾ ਵੱਖਰੇ ਤੌਰ ਦੇ ਉੱਤੇ ਭਖਿਆ ਪਿਆ ਜੀ। ਔਰ ਜਿਹੜੀ ਪੁਲਿਸ ਹੈ ਉਹ ਗਈ ਸੀਗੀ ਜੀ ਕੁਝ ਸੂਬਿਆਂ ਦੇ ਵਿੱਚ ਜਾ ਕੇ ਉੱਥੇ ਜਿਹੜਾ ਜੀ ਫੜਨ ਦੇ ਵਾਸਤੇ ਕਿ ਕੰਪਨੀਆਂ ਉੱਥੋਂ ਦੀਆਂ ਬਣੀਆਂ ਨੇ, ਜਦੋਂ ਕਿ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਪਤਾ ਲੱਗਾ ਕਿ ਇਹੋ ਜਿਹੀ ਕੋਈ ਕੰਪਨੀ ਉੱਥੇ ਐਗਜ਼ਿਸਟ ਹੀ ਨਹੀਂ ਕਰਦੀ, ਕੋਈ ਰਜਿਸਟ੍ਰੇਸ਼ਨ ਜਿਹੜੀ ਆ ਜੀ ਉਹ ਨਹੀਂ ਹੈਗੀ। ਹੁਣ 3 ਸੂਬਿਆਂ ਦੇ ਖੇਤੀ ਮੰਤਰੀ ਜਿਹੜੇ ਆ ਜੀ ਉਹ ਚਿੱਟੇ ਮੱਛਰ ਦੇ ਹੱਲ ਦੇ ਸੰਬੰਧੀ ਜਿਹੜਾ ਜੀ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਆ ਉਹ ਕਰਨੀ ਹੈ। ਔਰ ਇਹਦੇ ਸਭ ਤੋਂ ਵੱਧ ਜਿਹੜਾ ਰਕਬਾ ਪ੍ਰਭਾਵਿਤ ਹੋਇਆ ਜੀ ਉਹ ਪੰਜਾਬ ਦਾ ਹੈ। ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਫਸਲ ਤਬਾਹ ਹੋਈ ਹੈ, ਤੇ ਰਾਜਸਥਾਨ ਦੇ ਵਿੱਚ ਵੀ ਜਿਹੜੀ ਫਸਲ ਥੋੜੀ ਤਬਾਹ ਹੋਈ ਹੈ। ਤੋਤਾ ਸਿੰਘ, ਓਮ ਪ੍ਰਕਾਸ਼ ਧਨਖੜ ਜਿਹੜੇ ਕਿ ਹਰਿਆਣੇ ਦੇ ਖੇਤੀ ਮੰਤਰੀ ਨੇ, ਤੇ ਪ੍ਰਭੂ ਲਾਲ ਸੈਣੀ ਜਿਹੜੇ ਕਿ ਰਾਜਸਥਾਨ ਦੇ ਖੇਤੀ ਮੰਤਰੀ ਨੇ, ਇਹ ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਮੀਟਿੰਗ ਕਰ ਰਹੇ ਨੇ। ਹੁਣ ਮੀਟਿੰਗ ਦੇ ਵਿੱਚ ਰੋਕਥਾਮ ਦੇ ਵਾਸਤੇ ਜਿਹੜਾ ਜੀ ਇਹ ਹੱਲ ਲੱਭਿਆ ਜਾਊਗਾ। ਹੁਣ ਹੱਲ ਇਸ ਚੀਜ਼ ਦਾ ਕਦੋਂ ਲੱਭਿਆ ਜਾਊਗਾ ਨਾ ਕਿਹੜੇ ਤਰੀਕੇ ਦੇ ਨਾਲ ਲੱਭਿਆ ਜਾਊਗਾ ਕਿ ਜਿਹੜੇ ਨਕਲੀ ਪੈਸਟੀਸਾਈਡ ਬਣਾਉਣ ਵਾਲੇ ਸੀ ਉਹ ਤਾਂ ਕਰੋੜਾਂ ਢਕਾਰ ਕੇ ਬੈਠੇ ਨੇ ਜੀ। ਪੁਲਿਸ ਜਿਹੜੀ ਹੈ ਉਹ ਲੱਭਦੀ ਫਿਰਦੀ ਉਹਨਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਜਾ ਕੇ, ਜਦੋਂ ਕਿ ਉਹ ਹੈਗੇ ਇੱਥੇ ਹੀ ਨੇ। ਤੇ ਜਿਨ੍ਹਾਂ ਲੋਕਾਂ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਤਾਂ ਪ੍ਰਮੋਟ ਕੀਤੀਆਂ ਇਹ ਜਿਹੜੀਆਂ ਦਵਾਈਆਂ ਸੀਗੀਆਂ, ਔਰ ਇਹ ਕਿਵੇਂ ਪੋਸੀਬਲ ਹੋ ਗਿਆ ਜੀ ਕਿ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਤੇ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਸੀ ਉਹਦੇ ਵੱਲੋਂ ਪ੍ਰਮਾਣ ਕੀਤੇ ਤੋਂ ਬਿਨਾਂ ਇਹ ਦਵਾਈਆਂ ਕਿਹਨੇ ਸੁੱਟ ਦਿੱਤੀਆਂ ਰਾਤੋਂ ਰਾਤ ਜਿਹੜੀਆਂ ਸੀਗੀਆਂ ਪੰਜਾਬ ਦੇ ਵਿੱਚ। ਔਰ ਇੱਕ ਪਾਸੇ ਤਾਂ ਚਿੱਟਾ ਮੱਛਰ ਜਿਹੜਾ ਜੀ ਉਹ ਚਟਮ ਕਰ ਗਿਆ, ਤੇ ਰਹਿੰਦਾ ਖੁੰਦਾ ਕਿਸਾਨਾਂ ਨੂੰ ਇਹ ਨੀਲੀ ਦਵਾਈ ਜਿਹੜੀ ਆ ਜੀ ਉਹਨੇ ਚਟਮ ਕਰ ਲਿਆ। ਬਿਲਕੁਲ ਜੀ, ਚਿੱਟਿਆਂ ਤੇ ਨੀਲਿਆਂ ਦੀ ਜਿਹੜੀ ਪ੍ਰੋਬਲਮ ਆ ਇਹ ਹਰ ਪੱਖੋਂ ਹੀ ਲੋਕਾਂ ਨੂੰ ਜਿਹੜਾ ਨੁਕਸਾਨ ਪਹੁੰਚਾ ਰਹੀ ਆ। ਤੇ ਅਖੀਰ ਦੇ ਵਿੱਚ ਮੇਰਾ ਜੀ ਇੱਕ ਹੋਰ ਕੁਐਸਚਨ ਹੈਗਾ ਆ ਕਿ ਜਿਸ ਤਰ੍ਹਾਂ ਜੇ ਵੋਟਾਂ ਤੇ ਨਹੀਂ ਸ਼ੁਰੂ ਹੋਣੀਆਂ, ਹਜੇ ਕੁਝ ਵੀ ਨਹੀਂ ਸ਼ੁਰੂ ਹੋਇਆ, ਪਰ ਜਿਹੜੀਆਂ ਰਾਜਸੀ ਪਾਰਟੀਆਂ ਆ ਉਸਲਵੱਟੇ ਲੈ ਰਹੀਆਂ ਆ, ਤੇ ਇਸੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਹੋ ਰਹੀਆਂ ਆ ਉਸ ਨੇ ਅਕਾਲੀ ਤੇ ਕਾਂਗਰਸੀ ਲੀਡਰ ਆ ਉਹ ਬੋਲਣ ਲਾ ਦਿੱਤੇ ਆ। ਜੀ ਬਿਲਕੁਲ, ਐਕਚੁਅਲੀ ਕਿਉਂਕਿ ਇੱਕ ਤਾਂ ਕਾਂਗਰਸ ਜਿਹੜੀ ਹੈ ਜੀ ਉਹ ਰੈਲੀਆਂ ਕਰ ਰਹੀ ਹੈ, ਇਹਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਰੈਲੀਆਂ ਜਿਹੜਾ ਕਿਹਾ ਜਾ ਰਿਹਾ, ਕਿਉਂਕਿ ਕਾਂਗਰਸ ਨੇ ਅਜੇ ਆਪਣੀ ਜਿਹੜੇ ਜੀ ਜਥੇਬੰਦਕ ਢਾਂਚੇ ਦੇ ਵਿੱਚ ਤਬਦੀਲੀ ਜਿਹੜੀ ਕਰਨੀ ਆ ਉਹ ਨਹੀਂ ਕੀਤੀ। ਉਹ ਆਪਣੀ ਤਾਕਤ ਜਿਹੜੀ ਆ ਜੀ ਉਹ ਵਿਖਾ ਰਹੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ।
ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲਾਂ ਤਾਂ ਸਿਰਫ ਆਮ ਆਦਮੀ ਪਾਰਟੀ ਦੇ ਬਾਰੇ ਕਹਿੰਦੇ ਸਨ ਕਿ ਉਹ ਨਾ ਤਜਰਬੇਕਾਰਾਂ ਦੀ ਜਿਹੜੀ ਆ ਜੀ ਉਹ ਪਾਰਟੀ ਹੈ, ਪਰ ਪਿਛਲੇ ਦਿਨਾਂ ਤੋਂ ਜਿਹੜੀਆਂ ਰੈਲੀਆਂ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀਆਂ ਉਹਦੇ ਵਿੱਚ ਲੋਕਾਂ ਦਾ ਆਪ ਮੁਹਾਰੇ ਜਿਹੜਾ ਜੀ ਇਹਨਾਂ ਰੈਲੀਆਂ ਦੇ ਵਿੱਚ ਆਉਣਾ ਔਰ ਟਰੈਕਟਰ ਟਰਾਲੀਆਂ ਜਿਹੜੀਆਂ ਜੀ ਉਹ ਭਰ ਭਰ ਕੇ ਆਉਣੀਆਂ, ਜਿਹੜੀਆਂ ਬੱਸਾਂ ਵਗੈਰਾ ਆਮ ਪਾਰਟੀਆਂ ਬੰਦੇ ਢੋਣ ਲਈ ਕੰਮ ਕਰਦੀਆਂ ਨੇ, ਉਹਦੇ ਤੋਂ ਬਿਨਾਂ ਜਿਹੜਾ 25-25 30-30 ਹਜ਼ਾਰ ਦਾ 18-18 ਹਜ਼ਾਰ ਦਾ ਜਿਹੜਾ ਇਕੱਠ ਹੋਣਾ ਉਹਨੇ ਹੁਣ ਜਿਹੜਾ ਜੀ ਸੋਚਣ ਦੇ ਵਾਸਤੇ ਜ਼ਰੂਰ ਲਾਤਾ। ਤੇ ਇਸ ਵੇਲੇ ਜਿਹੜੇ ਦੋਵੇਂ ਪਾਰਟੀਆਂ ਨੇ, ਅਕਾਲੀ ਦਲ ਤਾਂ ਚਲੋ ਕੋਈ ਰੈਲੀਆਂ ਅਜੇ ਨਹੀਂ ਕਰ ਰਿਹਾ, ਪਰ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਜਿਹੜੇ ਤਰੀਕੇ ਨਾਲ ਆ ਰਹੀ ਹੈ, ਕਿਉਂਕਿ ਇਹ ਇੱਥੋਂ ਹੀ ਤਕਰੀਬਨ ਅੰਦਾਜ਼ੇ ਲਾਏ ਜਾਂਦੇ ਹੁੰਦੇ ਨੇ ਕਿ ਕਿਹਦੇ ਬੰਦੇ ਦੇ ਬਾਰੇ ਜਿਹੜਾ ਜੀ ਉਹ ਜ਼ਿਆਦਾ ਪਾਰਟੀਆਂ ਨਿਸ਼ਾਨੇ ਦੇ ਉੱਤੇ ਰੱਖ ਰਹੀਆਂ ਨੇ। ਇਸ ਵੇਲੇ ਸੁਖਬੀਰ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਨੇ, ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਦੇ ਵੱਲੋਂ ਨਿਸ਼ਾਨਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਤੇ ਲਾਇਆ ਜਾ ਰਿਹਾ ਤੇ ਦੋਨਾਂ ਦਾ ਬਿਆਨ ਇੱਕੋ ਹੀ ਆਉਂਦਾ ਜੀ ਕਿ ਚੁਟਕਲਿਆਂ ਦੇ ਨਾਲ ਜਿਹੜੀਆਂ ਜੀ ਉਹ ਸਰਕਾਰਾਂ ਨਹੀਂ ਚੱਲਣਗੀਆਂ। ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਤਾਂ ਸਿਰਫ ਜਿਹੜਾ ਜੀ ਉਹ ਚੁਟਕਲੇ ਸੁਣਾਉਂਦਾ, ਜਿਹਦੇ ਕਰਕੇ ਲੋਕਾਂ ਦਾ ਇਕੱਠ ਜਿਹੜਾ ਇੰਨਾ ਹੋ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਗੈਰ ਤਜਰਬੇਕਾਰ ਜਿਹੜੇ ਨੇ ਉਹਨਾਂ ਕੋਲੋਂ ਸਰਕਾਰ ਜਿਹੜੀ ਆ ਉਹ ਨਹੀਂ ਚੱਲਣੀ। ਤੇ ਇਹਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਜਿਹੜਾ ਜੀ ਉਹ ਇੱਕ ਕੱਲ ਚੁਟਕੀ ਲਈ ਸੀਗੀ ਕਿ ਕੈਪਟਨ ਸਾਹਿਬ ਵਾਕਿਆ ਸਾਡੇ ਕੋਲੇ ਜਿਹੜਾ ਜੀ ਵਿਧਾਨ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹਿਣ ਦਾ ਤਜਰਬਾ ਨਹੀਂ ਹੈ, ਸਾਡੇ ਕੋਲੇ ਲੋਕ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹਿਣ ਦਾ ਤਜਰਬਾ ਨਹੀਂ ਹੈ, ਤੇ ਸਾਡੇ ਕੋਲੇ ਜਿਹੜਾ ਹੈ ਜੀ ਉਹ ਪਹਾੜਾਂ ਦੇ ਉੱਤੇ ਜਾਣ ਦਾ ਤਜਰਬਾ ਜਿਹੜਾ ਉਹ ਨਹੀਂ ਹੈਗਾ। ਭਾਵ ਕਿ ਬਿਲਕੁਲ ਜਿਵੇਂ ਤੁਸੀਂ ਸਟਾਰਟ ਕੀਤਾ ਸੀਗਾ ਜੀ ਕਿ ਅਜੇ ਪੰਜਾਬ ਦੇ ਵਿੱਚ ਜਿਹੜਾ ਹੈ ਜੀ ਚੋਣਾਂ ਦੂਰ ਨੇ, 17 ਅਜੇ ਜਿਹੜਾ ਜੀ ਉਹ ਦੂਰ ਹੈ, ਪਰ ਜਿਹੜੇ ਤਰੀਕੇ ਦੇ ਨਾਲ ਬਿਆਨਬਾਜ਼ੀ ਤੇ ਮਾਹੌਲ ਜਿਹੜਾ ਜੀ ਇਸ ਵੇਲੇ ਭਖਿਆ, ਇਉਂ ਲੱਗਦਾ ਜੀ ਕਿ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਚੋਣਾਂ ਹੋਣ ਉਹ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਹੀ ਆਉਣ ਵਾਲੀਆਂ ਨੇ, ਜਦੋਂ ਕਿ ਇਦਾਂ ਦੀ ਗੱਲ ਅਤੇ ਹੈ ਕੋਈ ਨਹੀਂ ਗੀ। ਲੱਗਦਾ ਇਉਂ ਆ ਜੀ ਕਿ ਦੋਨੇ ਜਿਹੜੀਆਂ ਇਹ ਪਾਰਟੀਆਂ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਲੋਕਾਂ ਨੂੰ ਲਾਮਬੰਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਜਿਹੜਾ ਜੀ ਉਹ ਰੱਖਣਾ ਚਾਹੁੰਦੀਆਂ ਔਰ ਇਸੇ ਕਰਕੇ ਇਹਨਾਂ ਨੇ ਬਹੁਤ ਅਰਲੀ ਜਿਹੜਾ ਜੀ ਇਹ ਸਾਰਾ ਕੁਝ ਸ਼ੁਰੂ ਕਰ ਲਿਆ ਹੋਇਆ ਜਿਹੜਾ ਚੋਣਾਂ ਦੀ ਲਾਮਬੰਦੀ ਨੂੰ ਲੈ ਕੇ। ਜੀ ਇਸ ਤੋਂ ਪਤਾ ਲੱਗਦਾ ਕਿ ਡਰ ਕਿੰਨਾ ਹੈ ਤੇ ਅਖੀਰ ਵਿੱਚ ਆਜ਼ਨਾਮਾ। ਇੱਕ ਸਾਧ ਦੀ ਹੁਣੇ ਜੇ ਮੌਤ ਹੋ ਗਈ, ਢੇਰ ਮਾਇਆ ਦੇ ਗਿਆ ਹੀ ਛੱਡ ਬੇਲੀ। ਇੱਕ ਸਾਧ ਦੀ ਹੁਣੇ ਜੇ ਮੌਤ ਹੋ ਗਈ, ਢੇਰ ਮਾਇਆ ਦੇ ਗਿਆ ਹੀ ਛੱਡ ਬੇਲੀ। ਇੱਕ ਥਾਂ ਢਾਣੀ ਹੈ ਚੇਲਿਆਂ ਚੇਲੀਆਂ ਦੀ, ਵਹਿੰਦੇ ਮਾਇਆ ਨੂੰ ਅੱਖੀਆਂ ਟੱਡ ਬੇਲੀ। ਸਾਕਾਂ ਅੰਗਾਂ ਵੀ ਉਧਰ ਵਿਚਾਰ ਕੀਤੀ, ਦਿੱਤੀ ਉਹਨਾਂ ਵੀ ਲੱਤ ਫਿਰ ਗੱਡ ਬੇਲੀ। ਲੱਗੀ ਹਲਕਾ ਵਿਧਾਇਕ ਨੂੰ ਸੂਹ, ਉਧਰ ਗੁੰਦਾ ਲੱਗਾ ਉਹ ਗੁੰਦਣ ਨੂੰ ਅੱਡ ਬੇਲੀ। ਥਾਣਾ ਮੁਖੀ ਨੇ ਕਿਹਾ ਫਿਰ ਮੁਖਬਰਾਂ ਨੂੰ, ਦੋਵੇਂ ਧਿਰੀ ਹੀ ਮਿਲੀ ਮਲਾਈ ਜਾਵੋ। ਥਾਣਾ ਮੁਖੀ ਨੇ ਕਿਹਾ ਫਿਰ ਮੁਖਬਰਾਂ ਨੂੰ, ਦੋਵੇਂ ਧਿਰੀ ਹੀ ਮਿਲੀ ਮਲਾਈ ਜਾਵੋ। ਹਿੱਸਾ ਆਪਣਾ ਭਾਵੇਂ ਐਡਵਾਂਸ ਲੈ ਲਓ, ਜਿੰਨਾ ਮਿਲਦਾ ਮਾਲ ਪਹੁੰਚਾਈ ਜਾਵੋ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕੁਝ ਖਬਰਾਂ ਦੇ ਪਿੱਛੇ ਕੀ ਹੁੰਦਾ ਹੈ ਉਸ ਦੀ ਆਪਾਂ ਗੱਲਬਾਤ ਕਰਦੇ ਹਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।